ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਪ੍ਰੋਗਰਾਮ ਸੱਚੋ ਸੱਚ ਦੇ ਰੂਹੇ ਰਵਾਨ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 25 ਮਈ 2017 11 ਜੇਠ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਅੱਜ ਦੀ ਅਹਿਮ ਵਿਚਾਰ ਚਰਚਾ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਿੰਦੇ ਹਾਂ ਕਿ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਜਿਹੜਾ ਕਿ ਵਰਲਡ ਵਾਈਡ ਹੈ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ CPN ਦੀ ਐਪ ਰਾਹੀਂ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੀ ਪਹਿਲੀ ਅਹਿਮ ਵਿਚਾਰ ਚਰਚਾ ਦੇ? ਦੇਖੋ, ਜਦੋਂ ਵੀ ਖਾਲਿਸਤਾਨ ਦੀ ਲਿਬਰੇਸ਼ਨ ਦੀ ਗੱਲ ਹੁੰਦੀ ਹੈ ਜਾਂ ਖਾਲਿਸਤਾਨ ਦੀ ਕਾਇਮੀ ਦਾ ਮਸਲਾ ਵਿਚਾਰ ਅਧੀਨ ਹੁੰਦਾ ਹੈ ਜੀ, ਤੇ ਕੁਝ ਉਹ ਲੋਕ ਜਿਨ੍ਹਾਂ ਦੇ ਵਿੱਚ ਆਪਣੇ ਆਪ ਨੂੰ ਬੁੱਧੀਜੀਵੀ ਸਮਝਣ ਵਾਲੇ ਲੋਕ ਵੀ ਨੇ, ਕੁਝ ਉਹ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਦੇ ਆਲੇ ਦੁਆਲੇ ਦੁਨੀਆ 'ਚ ਕੀ ਹੋ ਰਿਹਾ ਹੈ ਜਾਂ ਦੁਨੀਆ ਦੇ ਕੁੱਲ ਦੇਸ਼ ਕਿੰਨੇ ਨੇ, ਜਾਂ ਇਹ ਜਿਹੜੀ ਭੂਗੋਲਿਕ ਜਾਂ ਜਿਓਗ੍ਰਾਫੀਕਲ ਵੰਡ ਹੁੰਦੀ ਹੈ ਇਹ ਕਿਵੇਂ ਹਰ 50 ਸਾਲ ਬਾਅਦ ਦੁਨੀਆ ਦੇ ਨਕਸ਼ੇ ਤੇ ਨਵਾਂ ਕੁਛ ਆਉਂਦਾ ਹੈ, ਪੁਰਾਣਾ ਮਿਟਦਾ ਹੈ। ਜੀ ਇੱਕ ਸਵਾਲ ਅਕਸਰ ਇਹ ਹੁੰਦਾ ਹੈ ਕਿ ਜੀ ਖਾਲਿਸਤਾਨ ਸਰਵਾਈਵ ਕਿਵੇਂ ਕਰੇਗਾ, ਜੀ ਜੀ ਆਰਥਿਕ ਪੱਖੋਂ ਕਿਵੇਂ ਸਰਵਾਈਵ ਕਰੇਗਾ। ਇਹ ਤਾਂ ਉਹਦੇ 'ਚ ਤਾਂ ਇੰਨਾ ਵੀ ਨਹੀਂ ਹੈ ਕਿ ਜੀ ਜਿੰਨੇ ਸਾਡੇ ਬਾਹਰ ਸਿੱਖਾਂ ਦੇ ਟਰੱਕ ਨੇ ਉਨੇ ਟਰੱਕ ਪਾਰਕ ਹੋ ਜਾਣ, ਇੰਨੀ ਥਾਂ ਵੀ ਨਹੀਂ ਬਚੇਗੀ। ਜੀ ਜੀ ਸੋ ਕੁੱਲ ਮਿਲਾ ਕੇ ਇਹ ਜਿਹੜਾ ਇਸ ਕਿਸਮ ਦਾ ਔਰ ਉਹਨਾਂ ਦਾ ਮਾਈਂਡ ਸੈਟ ਹੈ ਉਹਨੂੰ ਫਿਰ ਉਹ ਆਪਣੇ ਆਪ ਨਾਲ ਜਿਹੜਾ ਇਸ ਕਿਸਮ ਦਾ ਹੀ ਜਿਹੜਾ ਉਹ ਰੀਇਨਫੋਰਸ ਕਰਦੇ ਨੇ, ਆਪ ਹੀ ਉਸ ਕਿਸਮ ਦੀਆਂ ਗੱਲਾਂ ਬਣਾ ਕੇ ਫਿਰ ਦੂਸਰੇ ਸਵਾਲ ਆਉਂਦੇ ਨੇ ਜੀ ਉਹਨੂੰ ਚਲਾਏਗਾ ਕਿਵੇਂ, ਉਹ ਚੱਲੇਗਾ ਕਿਵੇਂ। ਸਾਡੇ ਤੋਂ ਤਾਂ ਗੁਰਦੁਆਰੇ ਨਹੀਂ ਚੱਲਦੇ, ਆ ਦੇਖੋ ਪੱਗਾਂ ਉੱਥੇ ਵੀ ਉਛਲ ਰਹੀਆਂ ਉੱਥੇ ਵੀ ਉਛਲ ਰਹੀਆਂ, ਅਸੀਂ ਜੇ ਗੁਰਦੁਆਰੇ ਨਹੀਂ ਚਲਾ ਸਕਦੇ ਅਸੀਂ ਖਾਲਿਸਤਾਨ ਕਿਵੇਂ ਚਲਾਵਾਂਗੇ। ਫਿਰ ਜੇ ਇਹ ਸਾਰੇ ਦੀ ਵੀ ਤੁਸੀਂ ਦਲੀਲ ਦੇ ਦਿਓ ਫਿਰ ਹੈ ਜੀ ਆਪਣੇ ਨਾਲ ਤਾਂ ਸਮੁੰਦਰ ਹੀ ਨਹੀਂ ਲੱਗਦਾ ਜੀ। ਜੇ ਤੁਸੀਂ ਉਸ ਚੋਂ ਵੀ ਕੱਢ ਲੈਂਦੇ ਹੋ, ਉਹਨਾਂ ਨੂੰ ਦੱਸਦੇ ਹੋ ਕਿ ਭਾਈ ਕਿਵੇਂ ਲੈਂਡਲੌਕਡ ਕੰਟਰੀਜ਼ ਦਾ ਕੀ ਨੇ ਕਿ ਜੀ ਇੰਡੀਆ ਤੇ ਪਾਕਿਸਤਾਨ ਬਹੁਤ ਵੱਡੀਆਂ ਨਿਊਕਲੀਅਰ ਪਾਵਰਸ ਨੇ, ਸਾਨੂੰ ਇਹੀ ਖਾ ਜਾਣਗੀਆਂ। ਸੋ ਕੁੱਲ ਮਿਲਾ ਕੇ ਜਦੋਂ ਤੁਸੀਂ ਇਸ ਕਿਸਮ ਦੀ ਸ਼੍ਰੇਣੀ, ਮੇਰਾ ਅੱਜ ਦਾ ਓਪਨਿੰਗ ਸੈਗਮੈਂਟ ਉਸ ਛੋਟੇ ਜਿਹੇ ਮੁਲਕ ਮੌਂਟੇਨੇਗਰੋ ਦੇ ਉੱਤੇ ਹੈ, ਔਰ ਇਹ ਉਹਨਾਂ ਦੇ ਲਈ ਨਹੀਂ ਹੈ ਜਿਨ੍ਹਾਂ ਨੇ ਦਿਮਾਗ ਬੰਦ ਕੀਤਾ ਹੋਇਆ ਔਰ ਜਿਹੜੇ ਸਮਝਣਾ ਨਹੀਂ ਚਾਹੁੰਦੇ, ਪਰ ਇਹ ਉਹਨਾਂ ਲਈ ਹੈ ਕਿ ਜਿਹੜੇ ਜੈਨੂਇਨ ਕਿਉਰਿਓਸਿਟੀ ਰੱਖਦੇ ਨੇ, ਉਹਨਾਂ ਦੇ ਅੰਦਰ ਜਾਣਨ ਦੀ ਭਾਵਨਾ ਹੈ ਔਰ ਉਹ ਸਮਝਣਾ ਚਾਹੁੰਦੇ ਨੇ ਕਿ ਰੈਫਰੈਂਡਮ ਕਿਵੇਂ ਹੁੰਦੇ ਨੇ ਜਾਂ ਲੋਕ ਕਿਵੇਂ ਇੱਕ ਤੋਂ ਬਾਅਦ ਦੂਜੇ ਸੈਟਅਪ 'ਚ ਜਾ ਸਕਦੇ ਨੇ। ਜੇ ਜ਼ਬਰਦਸਤੀ ਸਿੱਖ ਪੰਜਾਬ ਜਿਹੜਾ ਉਹ ਨੂੜ ਦਿੱਤਾ ਹੈ ਭਾਰਤੀ ਨਕਸ਼ੇ ਦੇ ਵਿੱਚ 1947 ਦੀ ਉਸ ਦੇਸ਼ ਵੰਡ ਨੇ, ਸਾਡੀ ਅਕਾਲੀ ਲੀਡਰਸ਼ਿਪ ਦੀ ਮੂਰਖਤਾ ਔਰ ਕਿਸੇ ਹੱਦ ਤੱਕ ਟੋਟਲੀ ਨਾਅਹਿਲ ਹੋਣ ਦੀ ਵਜ੍ਹਾ ਕਰਕੇ, ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਹਮੇਸ਼ਾ ਲਈ ਜਿਹੜਾ ਹੈ ਉਹ ਸਾਰੀ ਗੁਲਾਮੀ ਨੂੰ ਕਬੂਲੀਏ। ਔਰ ਜੇ ਪਿਛਲੇ 30 ਵਰ੍ਹਿਆਂ ਦੇ ਵਿੱਚ ਸਾਡੀਆਂ ਇੱਕ ਤੋਂ ਬਾਅਦ ਇੱਕ ਨਸਲ ਕੁਸ਼ੀਆਂ ਹੋਈਆਂ, ਇਹਦਾ ਮਤਲਬ ਇਹ ਨਹੀਂ ਹੈ ਕਿ ਆਜ਼ਾਦੀ ਦੀ ਇੰਪਲਸ ਅਸੀਂ ਖਤਮ ਕਰਕੇ ਔਰ ਉਸ ਹਿੰਦੂਤਵਾ ਦੇ ਖਾਰੇ ਸਮੁੰਦਰ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਗਰਕ ਕਰ ਲਈਏ। ਮੇਰੀ ਨਜ਼ਰ ਕੱਲ ਇੱਕ ਖਬਰ ਤੇ ਪਈ, ਕਿਉਂਕਿ ਇਹ ਤਾਂ ਅਸੀਂ ਅਕਸਰ ਜਦੋਂ ਦੇਖਦੇ ਹਾਂ ਕਿ ਜਿਹੜੀਆਂ ਦੋ ਆਰਟੀਫਿਸ਼ੀਅਲ ਯੂਨੀਅਨਸ ਸੈਕੰਡ ਵਰਲਡ ਵਾਰ ਤੋਂ ਬਾਅਦ ਹੋਣ ਚਾਹੀਆਂ, ਉਹਨਾਂ ਦੇ ਵਿੱਚ 3 ਨੇ, ਇੰਡੀਆ ਨੰਬਰ 3 ਤੇ ਹੈ, ਪਰ 2 ਜਿਹੜੀਆਂ ਨੇ ਉਹ ਪਹਿਲਾਂ ਹੀ ਡਿਸਇੰਟੈਗਰੇਟ ਹੋ ਚੁੱਕੀਆਂ ਔਰ ਤੀਸਰੀ ਜਿਹੜੀ ਹੈ ਔਨ ਦਾ ਵਰਜ ਹੈ, ਉਸੇ ਲਾਈਨ 'ਚ ਜਾ ਰਹੀ। ਉਹ 2 ਜਿਹੜੀਆਂ ਆਰਟੀਫਿਸ਼ੀਅਲ ਯੂਨੀਅਨਸ, ਉਹਨਾਂ 'ਚੋਂ ਇੱਕ ਸੋਵੀਅਤ ਯੂਨੀਅਨ ਜਿਹੜੀ ਬੇਸ਼ੱਕ ਰਸ਼ੀਆ ਉਹਨਾਂ ਦਾ ਸੈਂਟਰ ਸੀ, ਪਰ ਜਿਵੇਂ ਉਹਨਾਂ ਨੇ ਪਿਛਲੀਆਂ ਸਦੀਆਂ ਦੇ ਵਿੱਚ ਸੈਂਟਰਲ ਏਸ਼ੀਆ ਦੇ ਰਿਪਬਲਿਕ ਹਥਿਆਏ, ਉਹਨਾਂ ਦੇ ਵਿੱਚ ਕਿਵੇਂ ਅਜ਼ਰਬਾਈਜਾਨ, ਉਜ਼ਬੇਕਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ ਇਸ ਕਿਸਮ ਦੇ ਜਿਹੜੇ ਨੇ 6 ਤਾਜ਼ਿਕਸਤਾਨ ਇਹ ਰਿਪਬਲਿਕ। ਫਿਰ ਉਹਨਾਂ ਨੇ ਦੂਸਰੇ ਸੰਸਾਰ ਯੁੱਧ ਤੋਂ ਪਹਿਲਾਂ ਜਿਵੇਂ ਸਟਾਲਨ ਨੇ ਹਿਟਲਰ ਦੇ ਨਾਲ ਪੈਕਟ ਕਰਕੇ 3 ਬਾਲਟਿਕ ਸਟੇਟਾਂ ਜਿਹਦੇ 'ਚ ਲਿਥੁਆਨੀਆ, ਲਾਤਵੀਆ, ਐਸਟੋਨੀਆ ਇਹ ਹਥਿਆਈਆਂ।
ਔਰ ਇਸ ਕਿਸਮ ਦਾ ਹੀ ਉਹਨਾਂ ਦਾ ਜਿਵੇਂ ਯੂਕਰੇਨ ਦੇ ਉੱਤੇ ਕੰਟਰੋਲ ਉਹਨਾਂ ਨੇ ਕੀਤਾ ਔਰ ਅਲਟੀਮੇਟਲੀ ਕਿਵੇਂ ਉਹਨਾਂ ਨੇ 4 ਚਫੇਰੇ ਜਿਹੜਾ ਐਥਨਿਕ ਕਲੀਨਜ਼ਿੰਗ ਕੀਤੀ ਸਟਾਲਿਨ ਨੇ ਜੀ, ਕਿਵੇਂ ਜਿਹੜੇ ਰਸ਼ੀਅਨ ਮੂਲ ਦੇ ਲੋਕ ਨੇ ਉਹ ਲਿਜਾ ਕੇ ਉੱਥੇ ਵਸਾਏ, ਕਿਵੇਂ ਰਸ਼ੀਅਨ ਲੈਂਗੁਏਜ ਉਹਨਾਂ ਦੇ ਉੱਤੇ ਥੋਪੀ ਔਰ ਕਿਵੇਂ ਕਮਿਊਨਿਸਟ ਪਾਰਟੀ ਨੇ ਫਿਰ ਸੈਂਟਰਲਾਈਜ਼ਡ ਹੈਜੇਮੋਨਿਕ ਰੂਲ ਕਾਇਮ ਕੀਤਾ ਔਰ ਉਹਨਾਂ ਦੀ ਤਸੱਲੀ ਸਿਰਫ ਇੰਨੇ ਸੋਵੀਅਤ ਯੂਨੀਅਨ ਨਾਲ ਨਹੀਂ ਹੋਈ ਜਿਹਦੇ 15 ਰਿਪਬਲਿਕ ਸੀ, ਫਿਰ ਕਿਵੇਂ ਉਹਨਾਂ ਨੇ ਸੰਧੀਆਂ ਦਾ ਸਹਾਰਾ ਲਿਆ ਔਰ ਉਹਨਾਂ ਮੁਲਕਾਂ 'ਚ ਵੀ ਜਾ ਵੜੇ, ਉਹ ਚੈਕੋਸਲੋਵਾਕੀਆ ਹੋਏ, ਹੰਗਰੀ ਹੋਏ, ਪੋਲੈਂਡ ਦੇ ਉੱਤੇ ਉਹਨਾਂ ਦਾ ਸੀ ਔਰ ਅਖੀਰ ਅਫਗਾਨਿਸਤਾਨ ਉਹਨਾਂ ਦੀ ਫਾਈਨਲ ਕਵਰ ਬਣੀ ਕਿਉਂਕਿ ਅਫਗਾਨਿਸਤਾਨ ਦਾ ਵੀ ਬਹੁਤ ਸਾਰਾ ਇਨਫਰਾਸਟ੍ਰਕਚਰ ਹੈ ਸੋਵੀਅਤ ਯੂਨੀਅਨ ਨੇ ਡਿਵੈਲਪ ਕੀਤਾ ਸੀ ਔਰ ਜਦੋਂ ਉਹਨਾਂ ਨੇ ਦੇਖਿਆ ਕਿ ਵੀ ਹੁਣ ਵਕਤ ਆ ਗਿਆ ਕਿ ਚੈਕੋਸਲੋਵਾਕੀਆ ਹੰਗਰੀ ਵਾਂਗ ਸੋਵੀਅਤ ਯੂਨੀਅਨ ਨੂੰ ਵੀ ਸਿੱਧਾ ਆਪਣੇ ਖੰਭਾਂ ਥੱਲੇ ਲੈ ਲਿਆ ਜਾਏ ਤੇ ਉਹ ਜਿਹੜਾ ਉਹਨਾਂ ਨੂੰ ਬਹੁਤ ਮਹਿੰਗਾ ਪਿਆ ਔਰ ਅਫਗਾਨਿਸਤਾਨ ਫਿਰ ਸੋਵੀਅਤ ਯੂਨੀਅਨ ਦੀ ਫਾਈਨਲ ਕਵਰ ਬਣੀ। ਉੱਥੇ ਨਾ ਸਿਰਫ ਉਹਨਾਂ ਦੇ ਹਜ਼ਾਰਾਂ ਸੋਲਜਰ ਮਾਰੇ ਗਏ, ਉਹਨਾਂ ਦੀ ਇਕਨੋਮੀ ਦਾ ਥੱਲਾ ਲੱਗਾ, ਪਰ ਅਫਗਾਨਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਗੁਲਾਮ ਉਹ ਬਣਦਾ ਹੈ ਜੋ ਗੁਲਾਮ ਰਹਿਣਾ ਚਾਹੁੰਦਾ, ਜੋ ਗੁਲਾਮ ਨਹੀਂ ਰਹਿਣਾ ਚਾਹੁੰਦਾ ਉਹਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ। ਔਰ ਜਿਵੇਂ ਸੈਕੰਡ ਵਰਲਡ ਵਾਰ 'ਚ ਬੇਸ਼ੱਕ ਹਿਟਲਰ ਜਾਂ ਮੁਸੋਲਿਨੀ ਇੱਕ ਨੈਗੇਟਿਵ ਡੈਵਲਿਸ਼ ਕਰੈਕਟਰ ਸਨ, ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੇ ਸੈਕੰਡ ਵਰਲਡ ਵਾਰ ਨਾ ਹੁੰਦਾ ਔਰ ਅੰਗਰੇਜ਼ ਜਿਹੜਾ ਬ੍ਰਿਟਿਸ਼ ਅੰਪਾਇਰ ਇੰਨਾ ਪਾਵਰਫੁਲ ਸੀ ਉਹ ਉਸ ਸਾਰੇ ਦੇ ਵਿੱਚ ਕਰਜ਼ਾਈ ਨਾ ਹੁੰਦਾ, ਭਾਵੇਂ ਅੰਗਰੇਜ਼ ਜਿੱਤੇ ਇਨ ਦਾ ਐਂਡ, ਲੇਕਿਨ ਇੰਨੇ ਕਰਜ਼ਾਈ ਹੋਏ ਕਿ ਅਗਲੇ 10-12 ਸਾਲਾਂ ਦੇ ਵਿੱਚ 60 ਦੇਸ਼ ਜਿਹੜੇ ਉਹਨਾਂ ਨੇ ਕਾਬੂ ਕੀਤੇ ਹੋਏ ਸੀ, ਕਾਲੋਨੀਆਂ ਬਣਾਏ ਹੋਏ ਸੀ, ਆਪਣੇ ਬਸਤੀਆਂ ਸੀ, ਉਹਨਾਂ ਨੂੰ ਲਿਬਰੇਟ ਕਰਨਾ ਉਹਨਾਂ ਦੀ ਮਜਬੂਰੀ ਬਣ ਗਿਆ। ਸੋ ਇਹ ਇਸ ਲਈ ਕਈ ਵਾਰ ਜਦੋਂ ਭਾਰਤ ਦੇ ਹਵਾਲੇ ਨਾਲ ਗਾਂਧੀ ਨੂੰ ਰਾਸ਼ਟਰਪਿਤਾ ਤੇ ਗਾਂਧੀ ਨਾ ਹੁੰਦਾ ਤੇ ਆਜ਼ਾਦੀ ਨਾ ਹੁੰਦੀ ਤੇ ਇੱਕ ਕਾਮਨ ਬੰਦਾ ਵੀ ਜਿਹੜਾ ਉਸ ਪੀਰੀਅਡ ਦੇ ਇਤਿਹਾਸ ਨੂੰ ਜਾਂ ਸਰਸਰੀ ਨਜ਼ਰ ਨਾਲ ਵੀ ਸਮਝਦਾ ਉਹ ਪੁੱਛ ਸਕਦਾ ਹੈ ਵੀ ਚਲੋ ਭਾਰਤ ਤਾਂ ਇਸ ਲਈ ਅੰਗਰੇਜ਼ਾਂ ਨੇ ਆਜ਼ਾਦ ਕੀਤਾ ਕਿ ਉੱਥੇ 1.5 ਗਜ਼ ਦਾ ਕੱਪੜਾ ਬੰਨ੍ਹ ਕੇ ਅੱਧ ਨੰਗਾ ਗਾਂਧੀ ਸੀ ਤੇ ਬਾਕੀ ਜਿਹੜੇ 59 ਦੇਸ਼ ਹੋਰ ਅੰਗਰੇਜ਼ਾਂ ਨੇ ਛੱਡੇ ਅਗਲੇ 10 ਸਾਲਾਂ 'ਚ ਉਹਨਾਂ ਦੇ ਵਿੱਚ ਕਿਹੜਾ ਗਾਂਧੀ ਬੈਠਾ ਸੀ। ਜੀ ਬਿਲਕੁਲ। ਸੋ ਜ਼ਾਹਿਰ ਹੈ ਵੀ ਇਹ ਇੰਡੀਆ ਨੂੰ ਉਹਨਾਂ ਨੇ ਅੰਗਰੇਜ਼ਾਂ ਨੇ ਹੁਣ ਜੇ ਨਵੀਂ ਦਿੱਲੀ ਰਾਜਧਾਨੀ ਤਾਂ ਉਹਨਾਂ ਨੇ 1911 ਦੇ ਵਿੱਚ ਡਿਵੈਲਪ ਕੀਤੀ ਕਲਕੱਤੇ ਤੋਂ ਬਾਅਦ ਔਰ 1931 'ਚ ਉੱਥੇ ਫੰਕਸ਼ਨਲ ਹੋਈ ਕੈਪੀਟਲ। ਹੁਣ ਅੰਗਰੇਜ਼ਾਂ ਨੇ ਨਵੀਂ ਦਿੱਲੀ ਇਸ ਲਈ ਨਹੀਂ ਸੀ ਬਣਾਈ ਕਿ ਵੀ ਉਹ 16 ਸਾਲ ਦੇ ਵਿੱਚ ਵੀ ਉਹਦੇ ਫੰਕਸ਼ਨਲ ਹੋਣ ਦੇ ਉਹਨੂੰ ਛੱਡ ਕੇ ਔਰ ਬਣੇ ਬਣਾਏ ਵਾਇਸਰਾਏ ਹਾਊਸ, ਪਾਰਲੀਮੈਂਟ, ਰਿੰਗ ਰੋਡ ਔਰ ਦਿੱਲੀ ਸਾਰੀ ਇਹਨਾਂ ਨੇ ਤਾਂ ਉਸ ਦਾ ਹੁਲੀਆ ਵਿਗਾੜਿਆ ਚਾਰ ਚੁਫੇਰੇ ਸਲਮ ਬਣਾ ਕੇ। ਸੋ ਉਹਨਾਂ ਨੇ ਇਸ ਲਈ ਦਿੱਲੀ ਬਣਾਈ ਸੀ ਜਾਂ ਭਾਰਤ ਦੇ ਵਿੱਚ ਉਹ ਸਦੀਆਂ ਤੱਕ ਰਾਜ ਕਰਨ ਦੇ ਲਈ ਉਹਨਾਂ ਨੇ ਸਾਰਾ ਇਨਫਰਾਸਟ੍ਰਕਚਰ ਬਣਾਇਆ ਸੀ। ਲੇਕਿਨ ਸੈਕੰਡ ਵਰਲਡ ਵਾਰ ਜਿਹੜਾ ਇੱਕ ਵੱਡਾ ਕਾਰਨ ਬਣਿਆ ਕਿ ਉਹ ਉਸ ਤੋਂ ਬਾਅਦ ਇੱਕ ਤਾਂ ਲਾਇਲਟੀ ਨਹੀਂ ਰਹੀ ਜਿਹੜੀ ਭਾਰਤੀ ਫੌਜ ਜਾਂ ਦੂਜੇ ਨੂੰ ਲੈ ਕੇ ਉਹ ਚਾਰ ਚਫੇਰੇ ਉਹਨਾਂ ਨੇ ਉਹ ਚਾਈਨਾ ਹੋਏ, ਉਹ ਫਰੰਟੀਅਰ ਪੋਸਟਾਂ ਹੋਣ ਅਫਗਾਨਿਸਤਾਨ ਦੀਆਂ ਸਾਰਾਗੜੀ ਵਰਗੀਆਂ ਔਰ ਫਸਟ ਵਰਲਡ ਵਾਰ ਵੇਲੇ ਮਿਡਲ ਈਸਟ ਹੋਏ, ਬਸਰਾ ਹੋਏ, ਬਗਦਾਦ ਹੋਏ, ਗੈਲੀਪੋਲੀ ਹੋਏ, ਉਹ ਸਾਰੇ 'ਚ ਕੀਤਾ। ਔਰ ਸੈਕੰਡ ਵਰਲਡ ਵਾਰ ਦੇ ਦੌਰਾਨ ਖਾਸ ਤੌਰ ਤੇ ਜਿਹੜਾ ਆਜ਼ਾਦ ਹਿੰਦ ਫੌਜ ਆ ਉਸ ਤੋਂ ਪਹਿਲਾਂ ਵੀ ਨੇਵਲ ਸ਼ਿਪਸ ਦੇ ਵਿੱਚ ਭਾਰਤੀ ਫੌਜੀਆਂ ਨੇ ਜਿਨ੍ਹਾਂ ਦੇ ਵਿੱਚ ਪਹਿਲੇ ਸਿੱਖ ਸਨ ਚੜ੍ਹਨ ਤੋਂ ਨਾ ਕਰ ਦਿੱਤੀ ਸੀ ਕਿ ਵੀ ਅਸੀਂ ਦੇਸ਼ ਨੂੰ ਇੱਥੇ ਡਿਫੈਂਡ ਕਰਾਂਗੇ, ਅਸੀਂ ਬਾਹਰ ਨਹੀਂ ਜਾਣਾ। ਸੋ ਉਹ ਲਾਇਲਟੀ ਵੀ ਨਹੀਂ ਸੀ, ਪਰ ਵੱਡਾ ਕਾਰਨ ਉਹ ਇਸ ਕਦਰ ਕਰਜ਼ਾਈ ਹੋ ਗਏ ਸੀ ਕਿ ਉਹ ਹੋਲਡ ਹੀ ਨਹੀਂ ਸੀ ਕਰ ਸਕਦੇ। ਸੋ ਇਸੇ ਤਰ੍ਹਾਂ ਜਿਹੜਾ ਜਦੋਂ ਅਸੀਂ ਅਫਗਾਨਿਸਤਾਨ ਦੇ ਵਿੱਚ ਸੋਵੀਅਤ ਯੂਨੀਅਨ ਦੀ ਕਬਰ ਬਣਨ ਦੀ ਗੱਲ ਕਰਦੇ ਹਾਂ ਜੀ, ਅਸੀਂ ਸਮਝਦੇ ਹਾਂ ਵੀ ਜਿਹੜੇ ਸੋਵੀਅਤ ਯੂਨੀਅਨ ਦੇ 15 ਦੇਸ਼ ਮੁੜ ਕੇ ਬਣੇ ਆਜ਼ਾਦ ਮੁਲਕ ਨੇ, ਅੱਜ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਨੇ, ਉਹਨਾਂ ਚੋਂ ਕੁਝ ਨੈਟੋ ਦੇ ਮੈਂਬਰ ਬਣੇ, ਉਹਦਾ ਕਾਰਨ ਜਿਹੜਾ ਹੈ ਉਹ ਅਫਗਾਨਿਸਤਾਨ ਹੀ ਹੈ ਕਿਉਂਕਿ ਸੋਵੀਅਤ ਯੂਨੀਅਨ ਇੰਨਾ ਕੁ ਕਰਜ਼ਾਈ ਵੀ ਹੋਇਆ, ਆਰਥਿਕ ਤੌਰ ਤੇ ਇੰਨਾ ਕੁ ਥੱਲੇ ਡਿੱਗਿਆ, ਉਹਨਾਂ ਦਾ ਇੰਨਾ ਕੁ ਮੋਰਾਲ ਖਤਮ ਹੋਇਆ ਕਿ ਫਾਈਨਲੀ ਗੋਰਬਾਚੌਫ ਨੇ ਜਦੋਂ ਤੱਕ 1999-90 'ਚ ਕਿਉਂਕਿ 1979 'ਚ ਇਹ ਅਫਗਾਨਿਸਤਾਨ ਦੇ ਵਿੱਚ ਆ ਕੇ ਵੜੇ ਔਰ 10 ਸਾਲ ਦੇ ਵਿੱਚ ਭਾਵੇਂ ਉਹਨਾਂ ਨੇ 1 ਮਿਲੀਅਨ ਅਫਗਾਨ ਮਾਰੇ, ਮਿਲੀਅਨ ਤੋਂ ਜ਼ਿਆਦਾ ਜ਼ਖਮੀ ਕੀਤੇ, ਕਿੰਨੇ ਉਹਨਾਂ ਨੇ ਉਹ ਜਿਹੜੇ ਟੋਏ ਬੰਬ ਸੀ ਉਹ ਛੱਡੇ, ਕਿੰਨੇ ਹੈਂਡੀਕੈਪ ਹੋਏ ਉਹਨਾਂ ਦੇ ਬੱਚੇ ਪਲਾਸਟਿਕ ਬੰਬਸ, ਲੇਕਿਨ ਇਵੈਂਚੁਅਲੀ ਉਹਨਾਂ ਨੂੰ ਉੱਥੋਂ ਨਿਕਲਣਾ ਪਿਆ। ਸੋਵੀਅਤ ਯੂਨੀਅਨ 15 ਹਿੱਸਿਆਂ 'ਚ ਟੁੱਟਿਆ ਔਰ ਜਦੋਂ ਇਹ 15 ਹਿੱਸਿਆਂ ਦੇ ਵਿੱਚ ਟੁੱਟਿਆ, ਇਹ ਇਸ ਯੂਨੀਅਨ ਤੋਂ ਬਾਅਦ ਅਸੀਂ
ਦੂਸਰੀ ਯੂਨੀਅਨ ਜਿਹੜੀ ਆਰਟੀਫੀਸ਼ੀਅਲ ਯੂਨੀਅਨ ਸੀ, ਕਿਉਂਕਿ ਇਹ ਵੀ ਖਿੱਚ ਤੂ ਕੇ ਉਵੇਂ ਇਕੱਠੀ ਕੀਤੀ ਹੋਈ ਸੀ, ਕਿਤੇ ਪਾਵਰ ਨਾਲ, ਕਿਤੇ ਸਮਝੌਤਿਆਂ ਨਾਲ, ਕਿਤੇ ਇੰਟੀਮੀਡੇਸ਼ਨ ਨਾਲ। ਇਸੇ ਤਰ੍ਹਾਂ ਇੱਕ ਆਰਟੀਫੀਸ਼ੀਅਲ ਯੂਨੀਅਨ ਯੂਗੋਸਲਾਵੀਆ ਨਾਂ ਦੇ ਥੱਲੇ, ਜਿਸ ਨੂੰ ਬੇਸ਼ੱਕ 1918 ਦੇ ਵਿੱਚ ਇਹ ਹੋਂਦ ਦੇ ਵਿੱਚ ਆਉਂਦਾ ਹੈ, ਜਿਹੜਾ ਯੂਗੋਸਲਾਵੀਆ ਦਾ ਢਾਂਚਾ ਹੈ, ਸੈਕੰਡ ਵਰਲਡ ਵਾਰ ਤੋਂ ਬਾਅਦ ਹੋਰ ਐਕਸਪੈਂਡ ਹੁੰਦਾ ਹੈ, ਔਰ ਇਵੈਂਚੁਅਲੀ ਇਸ ਯੂਗੋਸਲਾਵੀਆ ਦੇ ਵਿੱਚ ਸਰਬੀਆ, ਕਰੋਸ਼ੀਆ, ਬੋਸਨੀਆ ਹਰਜ਼ੇਗੋਵੀਨਾ, ਮੈਸੇਡੋਨੀਆ, ਮੋਂਟੇਨੈਗਰੋ, ਕੋਸੋਵੋ, ਇਹ ਸਾਰੇ 6-7 ਯੂਨਿਟ ਜਿਹੜੇ ਨੇ ਇਹ ਬਣੇ ਸੀ। ਔਰ ਜਿੰਨੀ ਦੇਰ ਮਾਰਸ਼ਲ ਟੀਟੋ ਜਾਂ ਜਿਵੇਂ ਸਟਾਲਿਨ ਨੇ ਰਸ਼ੀਆ ਨੂੰ, ਸੋਵੀਅਤ ਯੂਨੀਅਨ ਨੂੰ ਉਹਨੇ ਆਇਰਨ ਫਿਸਟ ਦੇ ਨਾਲ ਜ਼ੁਲਮ ਕਰਕੇ ਕੀਤਾ, ਇਸੇ ਤਰ੍ਹਾਂ ਮਾਰਸ਼ਲ ਟੀਟੋ, ਕਿਉਂਕਿ ਯੂਗੋਸਲਾਵੀਆ ਵੀ ਅਲਟੀਮੇਟਲੀ ਕਮਿਊਨਿਸਟ ਬਲਾਕ ਦੇ ਵਿੱਚ ਹੀ ਸੀ। ਔਰ ਜਦੋਂ ਕਹਿੰਦੇ ਨੇ ਵੀ ਮੱਝ ਮਰੇ ਤੇ ਜੂਆਂ ਆਪੇ ਹੀ ਮਰ ਜਾਂਦੀਆਂ ਨੇ, ਜਦੋਂ ਫਿਰ ਇਹਨਾਂ ਦਾ ਵੱਡਾ ਢਾਂਚਾ ਡਿੱਗਿਆ ਥੱਲੇ ਹੌਲੀ ਹੌਲੀ, ਫਿਰ ਯੂਗੋਸਲਾਵੀਆ ਦਾ ਵੀ ਉਹ ਹਾਲ ਹੋਇਆ। ਔਰ ਉਹ ਜਿਹੜਾ 6-7 ਡਿਫਰੈਂਟ ਮੁਲਕਾਂ ਦੇ ਵਿੱਚ ਸੈਗਮੈਂਟਸ ਟੁੱਟਿਆ, ਔਰ ਹੌਲੀ ਹੌਲੀ ਉਹਨਾਂ ਮੁਲਕਾਂ ਨੇ ਆਪਣੀ ਅਲਬੇਨੀਆ, ਇੱਕ ਮੈਂ ਮਿਸ ਕੀਤਾ, ਉਹਨਾਂ ਨੇ ਜਿਹੜੀ ਹੈ ਆਪਣੇ ਦੇਸ਼ ਬਣਾਏ। ਹੁਣ ਜਿਹੜੀ ਖਬਰ, ਔਰ ਉਹਨਾਂ ਚੋਂ ਹੀ ਇੱਕ ਨਿੱਕਾ ਜਿਹਾ ਮੋਂਟੇਨੈਗਰੋ ਦੇਸ਼ ਬਣਿਆ, ਜਿਸ ਨੂੰ ਜਿਹੜਾ ਈਵਨ ਉਹ ਨੈਟੋ ਦਾ, ਜਿਹੜੀ ਕਿ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਇੱਕ ਪਾਵਰਫੁਲ ਗਰੁੱਪ ਹੈ, 28 ਮੈਂਬਰ ਉਹਦੇ 'ਚ ਹੁਣ ਤੱਕ ਸਨ, ਔਰ ਉਹ ਨੈਟੋ ਯੂਰਪ ਦੇ ਡਿਫੈਂਸ ਲਈ ਅਮਰੀਕਾ ਦੀ ਬੈਕਿੰਗ ਨਾਲ ਹੀ ਬਣਿਆ ਜੀ। ਪਹਿਲਾਂ ਹੀ ਮੋਂਟੇਨੈਗਰੋ ਯੂਰਪੀਅਨ ਯੂਨੀਅਨ ਦੇ ਵਿੱਚ ਆਉਣ ਦੇ ਲਈ ਉਸ ਦਾ ਆਲਰੇਡੀ ਇਨੀਸ਼ੀਏਟਿਵ ਹੈ। ਔਰ ਇਹ ਜਿਹੜੀਆਂ ਦੋ ਬਾਡੀਜ਼ ਨੇ, ਯੂਰਪੀਅਨ ਯੂਨੀਅਨ ਔਰ ਨੈਟੋ, ਇਹ ਯੂਰਪ ਦੇ ਵਿੱਚ ਡਿਸਾਈਡ, ਹੁਣ ਟਰਕੀ ਬੇਸ਼ੱਕ ਯੂਰਪੀਅਨ ਯੂਨੀਅਨ ਦੇ ਵਿੱਚ ਵੜਨ ਦੇ ਲਈ ਕਿੰਨੇ ਦਹਾਕਿਆਂ ਤੋਂ ਐਫਰਟ ਕਰ ਰਹੇ, ਪਰ ਉਹਨਾਂ ਨੇ ਅਜੇ ਤੱਕ ਉਹਦੀ ਮੈਂਬਰਸ਼ਿਪ ਕੇ ਜੀ ਲਾਅ ਉਹਦੇ ਜਿਹੜੇ ਨੇ ਉਹ ਬਾਰਬੈਰਿਕ ਨੇ ਜਾਂ ਕੋਈ ਹੋਰ ਬਹਾਨਿਆਂ ਦੇ ਨਾਲ ਨਹੀਂ ਵੜਨ ਦਿੱਤਾ। ਔਰ ਇਹ ਖਬਰ ਸੀ ਕਿ 4-5 ਜੂਨ ਨੂੰ ਮੋਂਟੇਨੈਗਰੋ ਜਿਹੜਾ ਹੈ ਉਹ ਨੈਟੋ ਦਾ ਬਕਾਇਦਾ ਮੈਂਬਰ ਬਣੇਗਾ, ਔਰ ਉਸ ਦੇ ਜਿਹੜਾ ਹੈ ਉਹ ਹਿੱਸਾ ਲਏਗਾ ਉਸ ਦੇ ਸੈਸ਼ਨ ਦੇ ਵਿੱਚ। ਔਰ ਇਹ ਦੇਖਦੇ ਹੀ ਮੇਰੇ ਮਨ 'ਚ ਖਿਆਲ ਆਇਆ ਕਿ ਵੀ ਮੈਂ ਇਸ ਪਾਰਟ ਨੂੰ ਡਿਸਕਸ ਕਰਾਂ ਕਿ ਇਹ ਮੋਂਟੇਨੈਗਰੋ 2006 ਦੇ ਵਿੱਚ ਰੈਫਰੈਂਡਮ ਹੋਣ ਤੋਂ ਬਾਅਦ, ਕਿਉਂਕਿ ਪਹਿਲਾਂ ਉਹਨਾਂ ਨੇ ਸਰਬੀਆ ਦੇ ਨਾਲ ਜੁਆਇੰਟ ਯੂਨੀਅਨ ਬਣਾ ਰਹੇ, ਜਦੋਂ ਯੂਗੋਸਲਾਵੀਆ ਟੁੱਟਾ, ਕਰੋਸ਼ੀਆ ਅੱਡ ਹੋਇਆ, ਬੋਸਨੀਆ ਹਰਜ਼ੇਗੋਵੀਨਾ ਦੇ ਵਿੱਚ ਬੜੇ ਜ਼ੁਲਮ ਹੋਏ ਕਲਿੰਟਨ ਦੇ ਵੇਲੇ, ਫਿਰ ਨੈਟੋ ਨੇ ਉੱਥੇ ਇਨਵੋਲਵ ਹੋ ਕੇ ਬੰਬਾਰਡਮੈਂਟ ਕਰਕੇ ਮੁਸਲਮਾਨਾਂ ਦੀ ਪਰਸੀਕਿਊਸ਼ਨ ਨੂੰ ਰੋਕਿਆ ਜੀ। ਔਰ ਸਰਬੀਆ ਨੂੰ ਉਹਨਾਂ ਨੇ ਜਿਸ ਅੰਦਾਜ਼ ਉਹਨਾਂ ਦਾ ਪ੍ਰੈਜ਼ੀਡੈਂਟ ਮਿਲੋਸੇਵਿਚ ਨੂੰ ਫਿਰ ਅਰੈਸਟ ਕੀਤਾ, ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਉਹਨੂੰ ਵਾਰ ਕ੍ਰਾਈਮਸ ਦਾ ਦੋਸ਼ੀ ਮੰਨਿਆ ਗਿਆ, ਜੇਲ੍ਹ ਦੇ ਵਿੱਚ ਉਹਦੀ ਮੌਤ ਹੋਈ। ਔਰ ਜਿਹੜੇ ਮੋਂਟੇਨੈਗਰੋ ਨੇ ਪਹਿਲਾਂ ਇਮੀਡੀਏਟ ਬਾਅਦ ਯੂਨੀਅਨ ਜਿਹੜੀ ਆ ਉਹ ਸਰਬੀਆ ਦੇ ਨਾਲ ਕੀਤੀ ਸੀ, ਉਹਨਾਂ ਨੇ ਵੀ ਇਹ ਦੇਖ ਲਿਆ 2006 ਤੱਕ ਪਹੁੰਚਦਿਆਂ ਕਿ ਵੀ ਨਹੀਂ, ਸਾਨੂੰ ਆਪਣਾ, ਅਸੀਂ ਇਸ ਯੂਨੀਅਨ ਨੂੰ ਵੀ ਤੋੜੀਏ, ਆਜ਼ਾਦ ਮੁਲਕ ਹੋਈਏ। ਔਰ 2006 ਦੇ ਵਿੱਚ ਮੋਂਟੇਨੈਗਰੋ ਨੇ ਆਪਣਾ ਜਿਹੜਾ ਆਜ਼ਾਦਾਨਾ ਜਿਹੜਾ ਰੈਫਰੈਂਡਮ ਕੀਤਾ, ਔਰ ਆਲਮੋਸਟ ਵੈਰੀ ਕਲੋਜ਼ 55% ਲੋਕਾਂ ਨੇ ਜਿਹੜਾ 55-56% ਇੰਡੀਪੈਂਡੈਂਟ ਹੋਣ ਲਈ, ਔਰ 45% ਨੇ ਸਰਬੀਆ ਦੇ ਨਾਲ ਰਹਿਣ ਲਈ ਵੋਟਾਂ ਪਾਈਆਂ। ਔਰ ਮੈਂ ਇਸ ਨੂੰ ਥੋੜੇ ਜਿਹੇ ਫੈਕਟਸ ਦੇ ਨਾਲ ਵੀ ਦੱਸਣਾ ਚਾਹੁੰਦਾ ਤਾਂ ਕਿ ਇਹ ਲੱਗੇ ਕਿ ਦੇਸ਼ ਬਣਨ ਲਈ, ਦੇਸ਼ ਦੀ ਰੈਕਗਨੀਸ਼ਨ ਲਈ, ਜਾਂ ਜਿਹੜਾ ਅੱਜ ਵੀ ਐਗਜ਼ਿਸਟਿੰਗ ਖਾਲਿਸਤਾਨ ਦਾ ਜਿਹੜਾ ਨਿਊਕਲੀਅਸ ਹੈ ਪੰਜਾਬ, ਇੰਡੀਅਨ ਆਕੂਪਾਈਡ ਪੰਜਾਬ, ਉਹ 50,300 ਸਕੁਅਰ ਕਿਲੋਮੀਟਰ ਟੈਰੀਟਰੀ ਹੈ, ਔਰ 25 ਮਿਲੀਅਨ ਲੋਕ ਉੱਥੇ ਵਸਦੇ ਨੇ ਕੁੱਲ। ਔਰ ਹਾਲਾਂਕਿ 50,300 ਸਕੁਅਰ ਕਿਲੋਮੀਟਰ ਸਾਡਾ ਖਾਲਿਸਤਾਨ ਦਾ ਰਕਬਾ ਨਹੀਂ ਹੋਏਗਾ, ਅਸੀਂ ਜਿਵੇਂ ਅਕਸਰ ਜਿਵੇਂ ਨਾਲ ਲੱਗਦੇ ਫਿਰੋਜ਼ਪੁਰ ਤੋਂ ਡਿਸਟ੍ਰਿਕਟ ਗੰਗਾਨਗਰ, ਹਨੂਮਾਨਗੜ੍ਹ ਰਾਜਸਥਾਨ ਦੇ ਜ਼ਿਲ੍ਹੇ ਨੇ, ਇਧਰ ਜਮਨਾ ਤੱਕ, ਘੱਗਰ ਤੱਕ ਰਾਦਰ, ਅੰਬਾਲੇ ਦਾ ਉਹ ਖਿੱਤਾ, ਔਰ ਇਧਰ ਹਿਮਾਚਲ ਦੀਆਂ ਨੈਚੁਰਲ ਹਿਲਸ, ਸੋ ਉਹ ਮੱਚ ਮੋਰ ਬਿਗਰ ਏਰੀਆ ਹੋਏਗਾ। ਪਰ ਜੇ ਅਸੀਂ ਵਿਚਾਰ ਦੇ ਲਈ ਈਵਨ ਕਰੰਟ ਪੰਜਾਬ ਵੀ ਜਿਹੜਾ ਹੈ ਉਹਦੀ ਗੱਲ ਕਰੀਏ ਤੇ ਉਹ ਮੋਂਟੇਨੈਗਰੋ ਤੋਂ ਜਿਹੜਾ ਆਲਮੋਸਟ 4 ਗੁਣਾ ਵੱਡਾ ਜੀ। ਔਰ ਮੈਂ ਥੋੜੀਆਂ ਜਿਹੀਆਂ ਫਿਗਰ ਜਿਹੜੀਆਂ ਉਹ ਸਾਂਝੀਆਂ ਕਰਾਂਗਾ ਕਿ ਮੋਂਟੇਨੈਗਰੋ ਜਿਹੜਾ ਉਸ ਦਾ ਕੁੱਲ ਇਲਾਕਾ 13,812 ਕਿਲੋਮੀਟਰ ਹੈ। ਹੁਣ ਪੰਜਾਬ ਜਦੋਂ ਮੈਂ ਕਿਹਾ ਵੀ 50,350 ਕਿਲੋਮੀਟਰ ਦੇ ਨੇੜੇ ਤੇੜੇ ਹੈ, ਤੇ 13 ਨੂੰ ਤੁਸੀਂ 4 ਨਾਲ ਜ਼ਰਬ ਦਿਓ, ਆਲਮੋਸਟ 4 ਗੁਣਾ ਵੱਡਾ ਹੈ ਅੱਜ ਦਾ ਪੰਜਾਬ ਵੀ ਜੀ। ਤੇ ਜੇ ਅਸੀਂ ਆਬਾਦੀ ਦੀ ਗੱਲ ਕਰੀਏ, ਸਾਡੇ ਪੰਜਾਬ ਦੇ ਵਿੱਚ ਅੱਜ ਵੀ 25 ਮਿਲੀਅਨ ਲੋਕ ਵਸਦੇ ਨੇ, ਔਰ ਮੋਂਟੇਨੈਗਰੋ ਦੀ 2017 ਦੇ ਐਸਟੀਮੇਟ ਮੁਤਾਬਕ ਆਬਾਦੀ 6,78,931 ਹੈ, ਯਾਨੀ 1 ਮਿਲੀਅਨ ਵੀ ਪੂਰਾ ਨਹੀਂ ਹੈ। ਔਰ ਉਹਨਾਂ ਦਾ ਏਰੀਆ ਜਿਹੜਾ
ਜਿਹੜੀ ਉਹ ਇੰਨਾ ਕੀ ਹੈ ਜਿੰਨਾ ਕਿ ਪ੍ਰੈਜ਼ੈਂਟ ਡੇ ਕਨੈਟੀਕਟ ਹੈ, ਜਿਹੜਾ ਮੈਂ ਏਰੀਆ ਰਕਬਾ ਦੱਸਿਆ। ਕਨੈਟੀਕਟ ਸਭ ਤੋਂ ਛੋਟੀ ਸਟੇਟ ਮੰਨੀ ਜਾਂਦੀ ਹੈ, ਇੰਨਾ ਕੀ ਏਰੀਆ ਬਣਦਾ 13,812 ਕਿਲੋਮੀਟਰ। ਔਰ ਇਸ ਦੇ ਬਾਵਜੂਦ ਇਹਦਾ ਜਿਹੜੀ ਕੰਪੋਜੀਸ਼ਨ ਹੈ, ਜਦੋਂ ਅਸੀਂ ਹੁੰਦਾ ਹੈ ਕਿ ਜੀ ਕਿਹੜੀ ਲੋਕ ਤੇ ਕੀ ਹੈ, ਕੈਪੀਟਲ ਜਿਹੜੀ ਹੈ ਮੋਂਟੇਨੈਗਰੋ ਦੀ ਉਹ ਪੋਰਟੋਰੀਕਾ ਹੈ। ਔਰ ਆਫੀਸ਼ੀਅਲ ਲੈਂਗੁਏਜ ਜਿਹੜੀਆਂ ਨੇ ਸਾਡੇ ਤਾਂ ਪੰਜਾਬ 'ਚ ਮੁੱਖ ਤੌਰ 'ਤੇ ਪੰਜਾਬੀ ਬੋਲੀ ਜਾਂਦੀ ਹੈ ਜਾਂ ਅੰਗਰੇਜ਼ੀ ਹੈ, ਥੋੜ੍ਹੇ ਬਹੁਤ ਤੁਸੀਂ ਹਿੰਦੀ ਵਾਲੇ ਕਹਿ ਸਕਦੇ ਹੋ, ਥੋੜ੍ਹੇ ਬਹੁਤ ਉਰਦੂ ਵਾਲੇ ਨੇ, ਲੇਕਿਨ ਮੁੱਖ ਤੌਰ ਦੇ ਉੱਤੇ ਪੰਜਾਬੀ ਦੇ ਬੇਸ ਉੱਤੇ ਹੀ ਇਹ ਬਣਿਆ ਸੂਬਾ। ਔਰ ਇਹਨਾਂ ਦੀਆਂ ਲੈਂਗੁਏਜਿਸ ਜਿਹੜੀਆਂ ਨੇ ਆਫੀਸ਼ੀਅਲ ਯੂਜ਼ 'ਚ ਸਰਬੀਅਨ ਲੈਂਗੁਏਜ ਹੈ, ਬੋਸਨੀਅਨ ਲੈਂਗੁਏਜ ਹੈ, ਐਲਬੇਨੀਅਨ ਲੈਂਗੁਏਜ ਹੈ ਔਰ ਕਰੋਸ਼ੀਅਨ ਲੈਂਗੁਏਜ ਹੈ। ਹੁਣ ਜੇ ਅਸੀਂ ਐਥਨੀਸਿਟੀ ਦੇ ਹਵਾਲੇ ਨਾਲ ਦੇਖਦੇ ਹਾਂ, ਅੱਜ ਦੇ ਪੰਜਾਬ ਦੇ ਬਾਵਜੂਦ ਕਿ ਭਈਏ ਲਿਆ ਕੇ ਬਿਠਾਏ ਹੋਏ ਨੇ, ਆਲਮੋਸਟ 70% ਦੇ ਨੇੜੇ ਤੇੜੇ ਸਿੱਖ ਪੰਜਾਬ ਦੇ ਵਿੱਚ ਨੇ। ਔਰ ਇਹਦੇ ਜਦੋਂ ਅਸੀਂ ਦੇਖਦੇ ਹਾਂ ਕਿ ਐਥਨਿਕ ਗਰੁੱਪ ਜਿਹਨਾਂ ਦੇ ਨਾਂ ਦੇ ਉੱਤੇ ਸਟੇਟ ਬਣੀ ਹੈ ਮੋਂਟੇਨੈਗਰੀਅਨਸ, ਉਹਨਾਂ ਦੀ ਆਬਾਦੀ ਸਿਰਫ 45% ਹੈ, 45%, ਔਰ 28% ਸਰਬ ਨੇ ਜੀ, 8.1% ਬੋਸਨੀਅਕਸ ਨੇ ਔਰ 4.9 ਐਲਬੇਨੀਅਨਸ ਨੇ, 0.5% ਕਰੋਟਸ ਨੇ। ਸੋ 45% ਮੋਂਟੇਨੈਗਰੀਅਨ ਔਰ 6.5 ਲੱਖ ਦੀ ਆਬਾਦੀ ਵਾਲਾ ਔਰ ਚੌਥਾ ਹਿੱਸਾ 13,000 ਪਲੱਸ ਸਕੁਅਰ ਕਿਲੋਮੀਟਰ ਵਾਲਾ ਵੀ ਇੱਕ ਮੁਲਕ, ਕੱਲਾ ਮੁਲਕ ਹੀ ਨਹੀਂ ਬਣਿਆ ਹੈ, ਉਹ ਨੈਟੋ ਦਾ ਮੈਂਬਰ ਵੀ ਹੈ, ਯੂਨਾਈਟਿਡ ਨੇਸ਼ਨਸ ਦਾ ਵੀ ਮੈਂਬਰ ਹੈ ਔਰ ਯੂਰਪੀਅਨ ਯੂਨੀਅਨ ਦਾ ਵੀ ਨੇ ਵੀ ਉਹਨੂੰ ਰੈਕਗਨਾਈਜ਼ ਕੀਤਾ ਜੀ। ਫਿਰ ਇਹਦੀ ਹਿਸਟਰੀ ਬੜੀ ਦਿਲਚਸਪ ਹੈ ਕਿ ਵੀ ਇਹ ਦੁਕਲਾ ਦੇ ਵਿੱਚ ਵਸਾਲ ਆਫ ਬਾਈਜ਼ੈਂਟਾਈਨ ਐਮਪਾਇਰ 625 ਦੇ ਵਿੱਚ ਛੋਟਾ ਜਿਹਾ ਇੱਕ ਖਿੱਤਾ ਸੀ ਔਰ ਬੈਟਲ ਆਫ ਬਾਰ ਹੋਈ 1042 ਚ, ਉਹਦੇ ਚ ਇਹਨਾਂ ਨੇ ਆਜ਼ਾਦੀ ਲਈ। ਫਿਰ ਕਿੰਗਡਮ ਆਫ ਜ਼ੈਟਾ 1077 ਚ ਬਣਿਆ, ਉਹਦਾ ਹਿੱਸਾ ਬਣ ਗਿਆ। ਫਿਰ 1356 ਦੇ ਵਿੱਚ ਇੰਡੀਪੈਂਡੈਂਟ ਡਿਊਕਡਮ ਐਸਟੈਬਲਿਸ਼ ਹੋਇਆ। 1516 ਚ ਫਿਰ ਪ੍ਰਿੰਸ ਬਿਸ਼ਾਰਫਿਕ ਆਫ ਮੌਂਟੇਗਰੋ ਨੇ ਇਹਨੂੰ ਫਰਦਰ ਅੱਗੇ ਤੋਰਿਆ ਔਰ ਡੀ ਫੈਕਟੋ ਮੋਨਾਰਕੀ ਜਿਹੜੀ ਹੈ ਜ਼ਾਰ ਦੇ ਥੱਲੇ 1767 ਚ ਐਸਟੈਬਲਿਸ਼ ਹੋਈ ਔਰ 1 ਜਨਵਰੀ 1852 ਨੂੰ ਉਹਨਾਂ ਨੇ ਪ੍ਰੋਕਲੇਮੇਸ਼ਨ ਆਪਣੀ ਪ੍ਰਿੰਸੀਪੈਲਿਟੀ ਦੀ ਕੀਤੀ। ਕਿੰਗਡਮ ਪ੍ਰੋਕਲੇਮ ਹੋਇਆ 28 ਅਗਸਤ 1910 ਨੂੰ ਔਰ ਯੂਗੋਸਲਾਵੀਆ ਦਾ ਹਿੱਸਾ ਬਣਿਆ 1918 ਚ। ਮੈਂ ਇਹ ਦੱਸ ਰਿਹਾ ਕਿ ਵੀ ਪਿਛਲੇ ਆਲਮੋਸਟ 1000 ਸਾਲ 'ਚ ਕਿੰਨੀਆਂ ਤਬਦੀਲੀਆਂ ਹੋਈਆਂ, ਕਿੰਨੇ ਅੰਪਾਇਰ ਦੇ ਥੱਲੇ ਇੱਧਰ ਗਿਆ ਉੱਧਰ ਗਿਆ। ਇਵੈਂਚੁਅਲੀ ਅੱਜ ਉਹ ਇੱਕ ਆਪਣੇ ਲੋਕਾਂ ਦਾ ਇੱਕ ਮੁਲਕ ਜਿਹੜਾ ਹੈ ਆਪਣੇ ਉਹਨਾਂ ਨੇ ਰੈਫਰੈਂਡਮ ਦੇ ਰਾਹੀਂ ਵੋਟਾਂ ਦੇ ਹੱਕ ਰਾਹੀਂ ਲਿਆ ਔਰ 1918 ਤੋਂ ਬਾਅਦ ਫਿਰ ਉਹ ਯੂਗੋਸਲਾਵੀਆ ਦਾ ਹਿੱਸਾ ਪ੍ਰੋਪਰਲੀ ਬਣਿਆ 29 ਨਵੰਬਰ 1945 ਨੂੰ ਔਰ 1992 ਦੇ ਵਿੱਚ ਇਧਰੋਂ ਸੋਵੀਅਤ ਯੂਨੀਅਨ 1990-91 ਚ ਟੁੱਟਿਆ ਤੇ 27 ਅਪ੍ਰੈਲ 1992 ਨੂੰ ਯੂਗੋਸਲਾਵੀਆ ਵੀ 6-7 ਹਿੱਸਿਆਂ 'ਚ ਟੁੱਟਿਆ। ਕੁਝ ਪੀਸਫੁਲ ਰਹੇ ਔਰ ਸਰਬੀਅਨਸ, ਕਿਉਂਕਿ ਫੌਜ ਦੇ ਵਿੱਚ ਸਰਬੀਅਨ ਜ਼ਿਆਦਾ ਸੀ, ਇਹਨਾਂ ਨੇ ਕਰੋਟਸ ਔਰ ਦੂਜਿਆਂ ਦੀ ਥੋੜੀ ਟੱਕਰ ਹੋਈ, ਪਰ ਜ਼ਿਆਦਾ ਜ਼ੁਲਮ ਇਹਨਾਂ ਨੇ ਬੋਸਨੀਆ ਦੇ ਵਿੱਚ ਔਰ ਅਲਬੇਨੀਆ ਦੇ ਵਿੱਚ ਕੀਤੇ, ਜਿਹੜੇ ਮੁਸਲਿਮ ਮੈਜੋਰਟੀ ਏਰੀਏ ਸੀ। ਔਰ 2006 ਦੇ ਵਿੱਚ ਇਹਨਾਂ ਨੇ ਫਾਈਨਲੀ ਜਿਹੜਾ ਰੈਫਰੈਂਡਮ ਕਰਕੇ ਆਪਣੀ ਇੰਡੀਪੈਂਡੈਂਸ ਲਈ। ਔਰ ਮੈਂ ਰੈਫਰੈਂਡਮ ਦੇ ਹਵਾਲੇ ਨਾਲ ਜ਼ਰੂਰ ਦੱਸਣਾ ਚਾਹੁੰਦਾ ਕਿ ਵੀ ਇਹ ਈਵਨ 6.5 ਲੱਖ ਲੋਕਾਂ ਦੇ ਜਿਹੜੀਆਂ ਵੋਟਾਂ ਜਾਣਨ ਲਈ ਵੀ ਕਿਵੇਂ ਉਹਨਾਂ ਨੇ ਅੱਡ-ਅੱਡ ਤਰੀਕਿਆਂ ਦੇ ਨਾਲ ਰੈਫਰੈਂਡਮ ਕੀਤਾ ਜੀ। ਔਰ ਕਿਉਂਕਿ 1992 ਦੇ ਵਿੱਚ ਜਦੋਂ ਇਹ ਟੁੱਟਿਆ ਯੂਗੋਸਲਾਵੀਆ ਤਾਂ ਮੌਂਟੇਨੈਗਰੋ ਨੇ ਫੈਡਰਲ ਰਿਪਬਲਿਕ ਆਫ ਯੂਗੋਸਲਾਵੀਆ ਦੇ ਥੱਲੇ ਸਰਬੀਆ ਦੇ ਨਾਲ ਹੀ ਅਲਾਇੰਸ ਰੱਖਿਆ, ਪਰ ਬਹੁਤ ਜਲਦੀ ਉਹਨਾਂ ਨੂੰ ਇਹ ਆ ਗਿਆ, ਸਮਝ ਆ ਗਈ ਕਿ ਵੀ ਨਹੀਂ ਇਹਦੇ ਨਾਲ ਤੁਰਨਾ ਨਹੀਂ ਹੈ। ਹਾਲਾਂਕਿ ਇੱਕ ਵੱਡਾ ਹਿੱਸਾ ਜਿਵੇਂ ਅਸੀਂ ਐਥਨਿਕ ਗਰੁੱਪਸ ਦਾ ਪੜ੍ਹਿਆ 24% ਦੇ ਕਰੀਬ ਲੋਕ ਸਰਬੀਅਨ ਓਰੀਜਨ ਦੇ ਨੇ, ਪਰ ਉਹਨਾਂ ਨੇ ਜਲਦੀ ਡਿਸਾਈਡ ਕੀਤਾ ਕਿ ਵੀ ਅਸੀਂ ਆਪਣਾ ਇੰਡੀਪੈਂਡੈਂਟ ਹੀ ਹੋਣਾ, ਸਰਬੀਆ ਦਾ ਹਿੱਸਾ ਵੀ ਨਹੀਂ ਰਹਿਣਾ। ਔਰ ਇਸ ਸਾਰੇ ਥੱਲੇ ਉਹਨਾਂ ਨੇ ਫਿਰ ਜਿਹੜਾ 2006 ਦੇ ਵਿੱਚ ਰੈਫਰੈਂਡਮ ਕੀਤਾ, ਮੈਂ ਉਹਦੇ ਬਾਰੇ ਥੋੜਾ ਵੇਰਵਾ ਦੇਣਾ ਚਾਹੁੰਦਾ ਕਿ ਉਹਨਾਂ ਨੇ 1992 ਵਾਲੇ ਰੈਫਰੈਂਡਮ 'ਚ ਤਾਂ ਨਾਲ ਰਹਿਣ ਦਾ ਫੈਸਲਾ ਕੀਤਾ ਸੀ ਔਰ ਰੈਫਰੈਂਡਮ 2006 ਦੇ ਵਿੱਚ ਯੂਰਪੀਅਨ ਯੂਨੀਅਨ ਦੇ ਆਬਜ਼ਰਵਰਸ ਵੀ ਉੱਥੇ ਮੌਜੂਦ ਸੀ ਜਿਨ੍ਹਾਂ ਨੇ ਇਸ ਰੈਫਰੈਂਡਮ ਨੂੰ ਕੰਡਕਟ ਕੀਤਾ। ਔਰ ਇਹ ਜਿਹੜੀ ਨਵਾਂ ਐਗਰੀਮੈਂਟ ਉਹਨਾਂ ਨੇ, ਬੇਸ਼ੱਕ ਇਸ ਵੇਲੇ ਰਸ਼ੀਆ ਦੇ ਨਾਲ ਉਹਨਾਂ ਦਾ ਤਣਾਅ ਚੱਲ ਰਿਹਾ ਕਿਉਂਕਿ ਰਸ਼ੀਆ ਨਹੀਂ ਸੀ ਚਾਹੁੰਦਾ ਕਿ ਜਿਹੜਾ ਮੌਂਟੇਨੈਗਰੋ ਹੈ ਇਹ ਹਿੱਸਾ ਬਣੇ ਨੈਟੋ ਦਾ, ਕਿਉਂਕਿ ਰਸ਼ੀਆ ਨੂੰ ਹਮੇਸ਼ਾ ਇਹ ਲੱਗਦਾ ਵੀ ਅਮਰੀਕਾ ਨੇ ਖੜਾ ਕੀਤਾ ਹੈ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨਸ, ਰਸ਼ੀਆ ਸਾਡੇ ਖਿਲਾਫ।
ਔਰ ਇਹ ਜਿਹੜਾ 2006 ਦਾ ਰੈਫਰੈਂਡਮ, ਹੁਣ ਕਈ ਪੁੱਛਣਗੇ ਕਿਉਂਕਿ ਜਦੋਂ ਅਸੀਂ ਸਿਐਟਲ ਵੀ ਸੀ, ਇੱਕ ਸਾਡੀ ਡਿਸਕਸ਼ਨ ਜਿਹਦੇ ਵਿੱਚ 6 ਫਾਰ ਜਸਟਿਸ ਦੇ ਵੀ ਐਕਟਿਵਿਸਟ ਆਏ ਹੋਏ ਸੀ, ਲੋਕਲ ਵੀ ਸੀ, 25-30 ਸਿੰਘ ਜਿਹੜੇ ਨੇ 3-4 ਘੰਟੇ ਬ੍ਰੇਨ ਸਟਾਰਮਿੰਗ ਹੋਈ ਤੇ ਟੈਕਨੀਕੈਲਿਟੀ ਡਿਸਕਸ ਹੋ ਰਹੀ ਸੀ, ਉਹਦੀ ਕੀ ਲੀਗੈਲਿਟੀ ਹੈ ਕੀ ਨਹੀਂ ਹੈ। ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ ਬਾਅਦ ਦੇ ਵਿੱਚ ਜਿਹੜੀਆਂ ਨੇ ਉਹ ਅਸੀਂ ਡਿਸਕਸ ਕਰਾਂਗੇ ਜਦੋਂ ਕੋਈ ਕੰਸੈਂਸਸ ਤੇ ਬਣਦੀ ਹੈ। ਪਰ ਮੈਂ ਇਹ ਦੱਸਣਾ ਚਾਹੁੰਦਾ ਹੁਣ ਇਸ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਕਿ the 2006 referendum was monitored by 5 international observer missions headed by an Organization for Security and Cooperation in Europe team and around 3,000 observers in total, including domestic observers from CDT, the Parliamentary Assembly of the Council of Europe, the Congress of Local and Regional Authorities, the Council of Europe and the European Parliament to form an international referendum observation team. ਹੁਣ ਇਹ 6.5 ਲੱਖ ਲੋਕਾਂ ਦੇ ਰੈਫਰੈਂਡਮ ਲਈ 13,500 ਸਕੁਅਰ ਕਿਲੋਮੀਟਰ ਟੈਰੀਟਰੀ ਦੇ ਵਿੱਚ 3,000 ਆਬਜ਼ਰਵਰ ਜਿਹੜੇ ਨੇ, ਅੱਜ ਦੀਆਂ 5 ਆਰਗੇਨਾਈਜੇਸ਼ਨਾਂ ਮੈਂ ਨੇਮ ਕੀਤੀਆਂ, ਉਹ ਮੌਜੂਦ ਸੀ। ਉਹਨਾਂ ਨੇ ਸਾਰੀ ਪ੍ਰੋਸੈਸ ਨੂੰ ਕੰਡਕਟ ਕੀਤਾ ਔਰ ਉਹਦੇ 'ਚ ਉਹਨਾਂ ਨੇ ਪ੍ਰੀ ਰੈਫਰੈਂਡਮ ਐਨਵਾਇਰਨਮੈਂਟ ਜਿਹੜਾ ਹੈ ਉਹਦੇ 'ਚ ਦੋਨਾਂ ਧਿਰਾਂ ਨੂੰ ਹੀ ਮੌਕਾ ਦਿੱਤਾ ਕਿ ਵੀ ਜਿਹੜੇ ਯੂਗੋਸਲਾਵੀਆ ਦੇ ਨਾਲ ਰੱਖਣਾ ਚਾਹੁੰਦੇ ਨੇ ਸਰਬੀਆ ਦੇ ਨਾਲ ਅਲਾਇੰਸ, ਉਹ ਵੀ ਪੂਰਾ ਪ੍ਰਚਾਰ ਕਰਨ, ਜਿਹੜੇ ਆਜ਼ਾਦਾਨਾ ਹੋਣਾ। ਔਰ ਇਹੀ ਸਾਡਾ ਕੰਟੈਕਸਟ ਹੈ ਜਦੋਂ ਅਸੀਂ ਭਾਰਤੀ ਹਾਕਮਾਂ ਨੂੰ ਇਹ ਕਹਿੰਦੇ ਹਾਂ ਕਿ ਜਿਹੜੀ ਸਿੱਖ ਮੈਜੋਰਿਟੀ ਏਰੀਆਜ਼ ਨੇ ਅਦਰ ਦੈਨ ਪੰਜਾਬ, ਨੇਬਰਿੰਗ ਹਰਿਆਣਾ, ਰਾਜਸਥਾਨ, ਹਿਮਾਚਲ, ਔਰ ਉਹਨਾਂ ਨੂੰ ਤੁਸੀਂ ਇੱਕ ਕੰਪੈਕਟ ਯੂਨਿਟ ਬਣਾ ਦਿਓ। ਔਰ ਜੇ ਤੁਹਾਨੂੰ ਲੱਗਦਾ ਹੈ ਕਿ ਭਾਈ ਕੀ ਹੈ ਤੁਸੀਂ ਬਾਹਰ ਨਿਕਲੋ, ਤੁਹਾਨੂੰ ਲੱਗਦਾ ਜੀ ਨਹੀਂ ਪੰਜਾਬ 'ਚ ਕੋਈ ਖਾਲਿਸਤਾਨ ਨਹੀਂ ਮੰਨਦਾ, ਔਰ ਇਹ ਆਮ ਅਕਸਰ ਮੈਨੂੰ ਯਾਦ ਹੈ ਇੱਕ ਪੈਸ਼ਨ ਫॉर ਟਰੂਥ ਟੀਵੀ ਦੇ ਉੱਤੇ ਡਿਬੇਟ ਸੀ ਤੇ ਇੱਕ ਵਿਜੀ ਕਰਕੇ ਟਾਈਮਜ਼ ਆਫ ਇੰਡੀਆ ਦੀ ਕੋਰਸਪੋਂਡੈਂਟ ਸੀ, ਵਿਜੀ ਰਿਜ ਕੇ ਕੀ ਨਾਂ ਸੀਗਾ ਉਹਦਾ ਜੀ, ਉਹਨੇ ਪੈਨਲ ਡਿਸਕਸ਼ਨ ਸੀ ਤੇ ਉਹਦੇ 'ਚ ਮੈਂ ਜਦੋਂ ਖਾਲਿਸਤਾਨ ਦੀ ਗੱਲ ਕੀਤੀ ਤੇ ਉਹਨੇ ਕਿਹਾ ਜੀ ਕਿ ਵੀ ਪੰਜਾਬ ਦੇ ਵਿੱਚ ਤਾਂ 10% ਲੋਕ ਹੀ ਖਾਲਿਸਤਾਨ ਚਾਹੁੰਦੇ ਹੋਣਗੇ, 90% ਤਾਂ ਚਾਹੁੰਦੇ ਨਹੀਂ ਸਿੱਖ ਜੀ। ਮੈਂ ਕਿਹਾ ਜੀ ਰੀਅਲੀ? ਮੈਂ ਕਿਹਾ ਜੀ ਫਿਰ ਇਹੀ ਤਾਂ ਸਾਡਾ ਕਹਿਣਾ ਵੀ ਤੁਸੀਂ ਕਹਿੰਦੇ ਹੋ 10% ਸਿੱਖ ਚਾਹੁੰਦੇ ਨੇ, ਸਾਡਾ ਕਹਿਣਾ ਵੀ 90% ਸਿੱਖ ਚਾਹੁੰਦੇ ਨੇ, ਔਰ ਇਹਦਾ ਫੈਸਲਾ ਕੌਣ ਕਰੇਗਾ? ਤੁਸੀਂ ਇੱਥੇ ਬੈਠ ਕੇ ਆਪਣਾ ਅੰਦਾਜ਼ਾ ਦੇ ਰਹੇ ਹੋ, ਮੈਂ ਆਪਣਾ ਦੇ ਰਿਹਾ। ਮੈਂ ਕਿਹਾ ਲੈਟ ਵੀ ਸੈਟਲ ਦਾ ਅਕਾਊਂਟ ਫॉर ਆਲ ਦਾ ਟਾਈਮ ਕਿ ਬਈ UN ਦੇ ਤੁਸੀਂ ਉੱਥੋਂ ਬਾਹਰ ਕੱਢੋ ਆਪਣੀਆਂ ਫੌਜਾਂ, ਯੂਨਾਈਟਿਡ ਨੇਸ਼ਨਸ ਦੇ ਆਬਜ਼ਰਵਰ ਭੇਜੋ, ਦੋਨਾਂ ਧਿਰਾਂ ਨੂੰ ਮੌਕਾ ਦਿਓ ਆਪਣੀ ਗੱਲ ਕਹਿਣ ਦਾ, ਉਸ ਤੋਂ ਬਾਅਦ ਲੋਕਾਂ ਨੂੰ ਪੁੱਛ ਲਓ। ਜੇ ਤੁਹਾਨੂੰ ਇੰਨਾ ਯਕੀਨ ਹੈ ਕਿ ਵੀ 90% ਲੋਕ ਤੁਹਾਡੇ ਜੁੱਤੀਆਂ ਖਾਣਾ ਚਾਹੁੰਦੇ ਨੇ ਤੇ ਫਿਰ ਕਿਉਂ ਨਹੀਂ ਤੁਸੀਂ ਇਸ ਰੈਫਰੈਂਡਮ ਵੱਲ ਆਉਂਦੇ? ਔਰ ਫਿਰ ਮੈਂ ਇੱਕ ਸਟੈਪ ਅੱਗੇ ਗਿਆ, ਮੈਂ ਕਿਹਾ ਜੀ ਤੁਸੀਂ ਤਾਂ ਜਿਹੜੇ 17-18 ਰੈਜ਼ੋਲੂਸ਼ਨ ਨੇ UN ਸਿਕਿਉਰਿਟੀ ਕਾਉਂਸਲ ਦੇ, ਜਿਹਦੇ ਥੱਲੇ ਤੁਸੀਂ UN 'ਚ ਮੰਨ ਕੇ ਆਏ ਹੋਏ ਹੋ ਕਿ ਕਸ਼ਮੀਰ ਦੇ ਵਿੱਚ ਤੁਸੀਂ ਰਾਇਸ਼ੁਮਾਰੀ ਕਰਵਾਓਗੇ, ਪਲੇਬਿਸਾਈਟ ਹੋਏਗਾ, ਤੁਸੀਂ ਤਾਂ ਉਹ ਨਹੀਂ ਅੱਜ ਤੱਕ ਕਰਾਉਣ ਨੂੰ ਤਿਆਰ ਕਿਉਂਕਿ ਤੁਹਾਨੂੰ ਪਤਾ ਹੈ ਵੀ ਕਸ਼ਮੀਰੀ ਤੁਹਾਡੇ ਨਾਲ ਰਹਿਣ ਨੂੰ ਤਿਆਰ ਨਹੀਂ ਨੇ। ਔਰ ਤੁਸੀਂ ਕਿਹੜੀ ਜਿਹੜੀ ਹੈ ਉਹ ਗੱਲ ਕਰਦੇ ਹੋ, ਜਿਵੇਂ ਅਰੁਣਧਾਤੀ ਰਾਏ ਨੇ ਜਿਹਦੇ ਬਾਰੇ ਉਹਨੇ ਕਿਹਾ BJP ਦੇ MP ਤੇ ਐਕਟਰ ਨੇ ਕਿ ਜੀ ਇਹਨੂੰ ਜੀਪ ਨਾਲ ਬੰਨੋ, ਉਹਨੇ ਕਿਹਾ ਬਿਆ ਉਹਨੇ ਜਵਾਬ, ਉਹਨੇ ਕਿਹਾ 7 ਲੱਖ ਫੌਜ ਨਹੀਂ, ਜੇ ਤੁਸੀਂ 70 ਲੱਖ ਫੌਜ ਵੀ ਕਸ਼ਮੀਰ ਚ ਲਾ ਦਿਓ ਤਾਂ ਤੁਸੀਂ ਕਸ਼ਮੀਰੀਆਂ ਦੀ ਆਜ਼ਾਦੀ ਦੀ ਆਵਾਜ਼ ਨੂੰ ਕੁਚਲ ਨਹੀਂ ਸਕਦੇ। ਸੋ ਜ਼ਾਹਰ ਹੈ ਕਿ ਵੀ ਇਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈ। ਇਹੀ ਗੱਲ ਪੰਜਾਬ ਦੇ ਹਵਾਲੇ ਨਾਲ ਵੀ ਹੈ। ਔਰ ਇਹ ਜਿਹੜਾ ਪਾਰਟ ਹੈ ਕਿ ਵੀ ਉਹਨਾਂ ਨੇ ਜਦੋਂ ਇਹ ਰੈਫਰੈਂਡਮ ਹੋਇਆ ਤਾਂ ਫਿਰ 3 ਜੂਨ 2006 ਨੂੰ the Montenegrin parliament declared the independence of Montenegro, formally confirming the result of the referendum. Serbia didn't object to the declaration. ਹੁਣ ਭਾਵੇਂ ਸਰਬੀਆ ਨਾਲ ਟੁੱਟ ਕੇ ਫਾਈਨਲੀ 2006 ਚ ਬਣੇ, ਪਰ ਉਹਨਾਂ ਨੇ ਜਿਹੜਾ ਇਹ ਸਾਰੇ ਨੂੰ ਮਾਨਤਾ ਦਿੱਤੀ। ਔਰ ਇਹ ਸਾਰੇ ਦੇ ਵਿੱਚ ਜਿਹੜਾ ਖਾਸ ਤੌਰ ਤੇ ਵੋਟਿੰਗ ਪੈਟਰਨ ਸੀ, ਜਿਵੇਂ ਮੈਂ ਕਿਹਾ ਕਿ ਵੀ ਬੜੀ ਕਲੋਜ਼ ਵੋਟਿੰਗ ਹੋਈ ਔਰ ਇਸ ਕਲੋਜ਼ ਵੋਟਿੰਗ ਦੇ ਬਾਵਜੂਦ ਸਰਬੀਆ ਨੇ ਕਿਹਾ ਕਿ ਵੀ ਠੀਕ ਹੈ ਅਸੀਂ ਇਸ ਦੇ ਰਿਜ਼ਲਟ ਨੂੰ ਕਬੂਲ ਕਰਦੇ, ਔਰ ਉਹਨਾਂ ਨੇ ਵੀ ਸਰਬੀਆ ਨੇ ਉਹਨਾਂ ਨੂੰ ਮਾਨਤਾ ਦਿੱਤੀ। ਸੋ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਕਿ ਵੀ ਸਾਨੂੰ ਇਹ ਸਮਝਣਾ ਪਏਗਾ ਵੀ ਖਾਲਿਸਤਾਨ ਇਹਨਾਂ ਲੀਹਾਂ ਦੇ ਉੱਤੇ, ਜੇ ਮੌਂਟੇਨੈਗਰੋ ਵਰਗਾ ਮੁਲਕ ਜਿਹੜਾ ਹੈ ਜਿਹਦਾ ਬਾਰਡਰ 5-6 ਦੇਸ਼ਾਂ ਨਾਲ ਲੱਗਦਾ ਹੈ, ਜਿੱਧਰ ਜਦੋਂ ਗੱਲ ਹੁੰਦੀ ਹੈ ਜੀ ਕੀ ਹੋਏਗਾ ਦਾ ਬਾਰਡਰ ਸਰਬੀਆ ਨਾਲ ਵੀ ਲੱਗਦਾ ਹੈ, ਬੋਸਨੀਆ ਨਾਲ ਵੀ ਲੱਗਦਾ ਹੈ, ਕਰੋਸ਼ੀਆ ਨਾਲ ਵੀ ਲੱਗਦਾ ਹੈ, ਲੌਂਗ ਟਰਮ ਜਿਹੜੇ ਨੇ ਅਲਬੇਨੀਆ ਨਾਲ ਵੀ ਲੱਗਦਾ ਹੈ, ਈਵਨ ਉਹ ਇਟਲੀ ਔਰ ਰਸ਼ੀਆ ਨੂੰ ਵੀ ਆਪਣਾ ਨੇਬਰ ਸਮਝਦਾ ਕਿਉਂਕਿ
ਰਸ਼ੀਅਨ ਜਿਹੜੇ ਨੇ ਟੂਰਿਜ਼ਮ ਦੇ ਲਈ ਉਹਨਾਂ ਦਾ ਹੈ। ਔਰ ਇਹ ਅਲਟੀਮੇਟਲੀ ਪ੍ਰਾਈਡ ਹੁੰਦਾ ਹੈ। ਜੇ 6.5 ਲੱਖ ਕਿੰਨੀ ਕੁ ਗਿਣਤੀ ਹੁੰਦੀ ਹੈ ਲੋਕਾਂ ਦੀ ਜੀ ਜੀ, ਔਰ 13,500 ਸਕੁਅਰ ਮਾਈਲ ਕਿੰਨੀ ਕੁ ਟੈਰੀਟਰੀ ਹੁੰਦੀ ਹੈ। ਪਰ ਉਹਨਾਂ ਨੇ ਜਦੋਂ ਤੁਸੀਂ 1000 ਸਾਲ ਦੀ ਮੈਂ ਉਹਨਾਂ ਦੀ ਹਿਸਟਰੀ ਪੜ੍ਹ ਰਿਹਾ ਸੀ, ਮੇਰੇ ਲਈ ਵੀ ਨਵਾਂ ਚੈਪਟਰ ਸੀ। ਮੈਂ ਕਿਹਾ ਵਾਹ, ਇਹ ਹੈ ਕਿ ਵੀ ਜੇ ਈਵਨ ਉਹ ਵੀ ਵਕਤ ਆਇਆ ਸੈਕੰਡ ਵਰਲਡ ਵਾਰ ਵੇਲੇ ਕਿ ਇਟਲੀ ਦਾ 6000 ਸੋਲਜਰ ਉਹਨਾਂ ਨੇ ਅਟੈਕ ਕੀਤਾ, ਉਹਨਾਂ ਨੇ ਆ ਕੇ ਇੱਕ ਵਾਰੀ ਤਾਂ ਉਹ ਦੌੜਾਤੇ, ਫਿਰ ਉਹ 70,000 ਫੌਜ ਲੈ ਕੇ ਆ ਗਏ ਇਟਲੀ ਵਾਲੇ। ਔਰ ਉਹ ਜਿੰਨੇ ਕੁ ਉਹਨਾਂ ਦੇ ਗੁਰਿੱਲੇ ਸੀ ਜਾਂ ਦੂਜੇ, ਉਹਨਾਂ ਨੇ ਜਿੰਨੇ ਭੰਡਾਰ ਸੀ ਫੂਡ ਦੇ, ਉਹਨਾਂ ਨੂੰ ਅੱਗਾਂ ਲਾਈਆਂ ਔਰ ਉਹਨਾਂ ਦਾ ਡੀਪ ਉਹ ਪਹਾੜਾਂ 'ਚ ਵੜ ਗਏ, ਜਾ ਕੇ ਜੰਗਲਾਂ 'ਚ ਚਲੇ ਗਏ। ਔਰ ਉਹ ਸਾਰਾ ਇਸ ਕਿਸਮ ਦਾ ਉਹਨਾਂ ਦੀ ਟੋਪੋਗ੍ਰਾਫੀ ਹੈ। ਸੋ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਗੁਲਾਮੀ ਨਹੀਂ ਕਬੂਲਣੀ ਤਾਂ ਫਿਰ ਕੋਈ ਚੀਜ਼ ਤੁਹਾਨੂੰ ਗੁਲਾਮ ਨਹੀਂ ਬਣਾ ਸਕਦੀ। ਔਰ ਕੋਈ ਇਹ ਨਹੀਂ ਹੈ ਕਿ ਮੌਂਟੋਨੀਗਰੀਅਨ ਦਾ ਕੋਈ ਡਾਇਸਪੋਰਾ ਹੈਗਾ ਕਿ ਜੀ ਬਾਹਰੋਂ ਉਹਨਾਂ ਦੇ ਪੈਸੇ ਆਉਂਦੇ ਨੇ। ਸਿੱਖਾਂ ਦੇ ਮਾਮਲੇ 'ਚ ਤਾਂ 5 ਮਿਲੀਅਨ ਸਿੱਖ ਜਿੰਨੇ ਨੇ, 50 ਲੱਖ ਦੀ ਆਬਾਦੀ ਵਾਲੇ ਦੁਨੀਆ ਦੇ ਜਿਹੜੇ ਨੇ, ਉਹ 50 ਦੇਸ਼ ਜਿਹੜੇ ਨੇ ਉਸ ਤੋਂ ਥੱਲੇ ਹੋਣਗੇ ਇੰਨੀ ਆਬਾਦੀ ਤੋਂ। ਜਿੰਨੇ ਸਿੱਖ ਬਾਹਰ ਨੇ, ਤੇ ਇੱਕ ਵਾਰ ਹੀ ਸਿੱਖ ਜਿਹੜੇ ਨੇ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਅਰਦਾਸ ਨੂੰ ਪੂਰੇ ਕਰਨ ਲਈ ਚਲੇ ਜਾਣ। ਪੰਜਾਬ 'ਚ ਤਾਂ ਤੁਸੀਂ ਫੋਰਨ ਐਕਸਚੇਂਜ ਦਾ ਢੇਰ ਲਾ ਦਿੰਦੇ ਹੋ। ਜੀ ਜੀ, ਬਿਲਕੁਲ। ਇਹੀ ਜਾ ਕੇ ਉੱਥੇ ਤੁਸੀਂ ਫੈਕਟਰੀਆਂ ਨੇ, ਤੁਸੀਂ ਸਾਡੇ ਕੋਲ ਜਿਹੜੀ ਸਾਡੀ ਜ਼ਮੀਨ ਇੰਨੀ ਕੁ ਫਰਟਾਈਲ ਹੈ, ਉਹਦੇ ਤੁਸੀਂ ਇੰਡਸਟਰੀ ਲਾਓ, ਹਾਰਟੀਕਲਚਰ ਡਿਵੈਲਪ ਕਰੋ। ਆ ਕਿੰਨੇ ਪੋਟੇਟੋ ਚਿਪਸ ਲਿਫਾਫਿਆਂ 'ਚ $2 $2 ਦੇ, ਇੱਕ ਆਲੂ 2 ਆਲੂਆਂ ਦੇ ਹੁੰਦੇ ਨੇ। ਤੇ ਤੁਸੀਂ ਔਰ ਕਿੰਨੀ $30 ਬਿਲੀਅਨ ਦੀ ਪੋਟੇਟੋ ਚਿਪ ਇੰਡਸਟਰੀ ਹੈ। ਔਰ ਤੁਸੀਂ ਇਹੀ ਜਿਹੜੇ ਪਲਾਂਟ ਨੇ ਜਿਹੜੇ ਕਿ ਤੁਹਾਡੀ ਪ੍ਰੋਡਿਊਸ ਨੂੰ, ਅੱਜ ਆਰਗੈਨਿਕ ਫੂਡ ਦਾ ਕਰੇਜ਼ ਹੈ, ਤੁਹਾਡਾ ਫਰੂਟ ਕਿੰਨੂ ਪੰਜਾਬ 'ਚ ਕਿੰਨਾ ਹੈ, ਗ੍ਰੇਪਸ, ਹਰ ਚੀਜ਼ ਤੁਸੀਂ ਉਹਨਾਂ ਦੀ ਜੂਸ ਇੰਡਸਟਰੀ, ਤੁਹਾਨੂੰ ਕੋਈ ਕਾੜਾ ਇਹਨਾਂ ਦਾ ਕੋਲਾ ਬਿਹਾਰ ਦਾ ਲੈ ਕੇ ਤਾਂ ਉੱਥੇ ਕਾਰਖ ਵਾਲੇ ਫੈਕਟਰੀਆਂ ਲਾਉਣ ਦੀ ਲੋੜ ਨਹੀਂ ਹੈਗੀ। ਤੁਹਾਡੇ ਕੋਲ ਅੱਜ ਭਾਵੇਂ ਪ੍ਰਾਈਵੇਟਾਈਜ਼ ਦੇ ਥੱਲੇ ਹੀ ਪੰਜਾਬ ਅੱਜ ਪਾਵਰ ਸਰਪਲਸ ਹੈ। ਔਰ ਪੰਜਾਬ ਦਾ ਚੀਫ ਮਿਨਿਸਟਰ ਕਹਿ ਰਿਹਾ ਮੋਦੀ ਨੂੰ ਕਿ ਸਾਨੂੰ ਪਾਕਿਸਤਾਨ ਨੂੰ ਵੇਚਣ ਦੀ ਆਗਿਆ ਦਿਓ। ਸੋ ਜੇ ਇੰਨੀ ਗੁਲਾਮੀ, ਇੰਨੇ ਸਭ ਦੇ ਹੁੰਦਿਆਂ, ਇੰਨੇ ਸਾਧਨ ਕੱਟਦਿਆਂ ਵੀ ਫਿਰ ਵੀ ਅਸੀਂ ਉੱਪਰ ਹੈ, ਤੇ ਜਦੋਂ ਸਾਡਾ ਆਪਣਾ ਮੁਲਕ ਹੋਏਗਾ, ਆਪਣਾ ਸਾਡਾ ਜਿਹੜਾ ਉੱਥੇ ਜਿਹੜਾ ਐਡਮਿਨਿਸਟ੍ਰੇਸ਼ਨ ਔਰ ਦੂਸਰਾ ਹੋਏਗਾ। ਔਰ ਮੈਂ ਹਮੇਸ਼ਾ ਇਹ ਗੱਲ ਮਾਣ ਦੇ ਨਾਲ ਔਰ ਦਾਅਵੇ ਨਾਲ ਕਹਿੰਦਾ ਵੀ ਪਹਿਲੇ 10 ਸਾਲ ਦੇ ਵਿੱਚ ਅਸੀਂ ਭਾਰਤ ਔਰ ਇਹ ਦੂਸਰਿਆਂ ਵਾਂਗ ਥਰਡ ਵਰਲਡ ਕੰਟਰੀ ਨਹੀਂ ਹੋਵਾਂਗੇ, ਅਸੀਂ ਫਸਟ ਵਰਲਡ ਕੰਟਰੀ ਹੋਵਾਂਗੇ। ਤੇ ਜੇ ਇਸ ਫੇਥ ਦੇ ਨਾਲ ਅਸੀਂ ਆਪਣੀ ਡੈਸਟਨੀ ਘੜਨ ਦੇ ਲਈ ਤੁਰੀਏ ਕਿ ਵੀ ਖਾਲਿਸਤਾਨ ਤੋਂ ਬਿਨਾਂ ਸਾਡੇ ਕੋਲ ਕੋਈ ਹੋਰ ਰਸਤਾ ਬਾਕੀ ਨਹੀਂ ਹੈ, ਤੇ ਇਹ ਕੋਈ ਜਿਹੜੀ ਹੈ ਨਾ ਮਿਲ ਸਕਣ ਵਾਲੀ ਗੱਲ ਨਹੀਂ ਹੈ। ਅਸੀਂ 18ਵੀਂ ਸਦੀ 'ਚ ਮੁਗਲ, ਅਫਗਾਨ, 19ਵੀਂ 20ਵੀਂ ਸਦੀ 'ਚ ਆ ਕੇ ਅੰਗਰੇਜ਼ ਬਸਤੀਵਾਦੀ, ਉਹਨਾਂ ਸਾਰਿਆਂ ਦੇ ਨਾਲ ਟੱਕਰ ਲਈ ਹੈ ਔਰ ਉਹਨਾਂ ਨੂੰ ਉਹਨਾਂ ਦਾ ਬਿਸਤਰਾ ਗੋਲ ਕੀਤਾ ਹੈ। ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹੋਈਆਂ ਨੇ। ਔਰ ਅੱਜ ਵੀ ਇਹ ਤਾਂ ਵੈਸੇ ਹੀ ਕਾਵਰਡਸ 1000 ਸਾਲ ਜੁੱਤੀਆਂ ਖਾਂਦੇ ਰਹੇ ਨੇ, ਅੱਜ ਇਹਨਾਂ ਨੂੰ ਇਹ ਭੂਤਰੇ ਹੋਏ ਨੇ। ਇਹਨਾਂ ਦਾ ਦਿਮਾਗ ਟਿਕਾਣੇ ਲਿਆਣਾ ਕੋਈ ਔਖਾ ਕੰਮ ਨਹੀਂ ਹੈ, ਲੇਕਿਨ ਸਿੱਖ ਕੌਮ ਨੂੰ ਰਿਜ਼ੋਲਵ ਕਰਨ ਦੀ ਲੋੜ ਹੈ। ਔਰ ਮੈਂ ਸਮਝਦਾ ਵੀ ਅੱਜ ਕਸ਼ਮੀਰੀ ਸਾਡਾ ਰਾਹ ਦਸੇਰਾ ਨੇ, ਉਹਨਾਂ ਦੇ ਜਿਹੜੇ ਨੇ ਸਟੂਡੈਂਟਸ, ਉਹਨਾਂ ਦੀਆਂ ਬੀਬੀਆਂ, ਉਹਨਾਂ ਦੇ ਯੰਗਸਟਰਸ, ਇੰਜੀਨੀਅਰਿੰਗ ਕਾਲਜਿਸ, ਮੈਡੀਕਲ ਕਾਲਜਿਸ ਵੀ ਪੜ੍ਹਨ ਵਾਲੇ ਆਪਣੇ ਕਰੀਅਰਸ ਨੂੰ ਛੱਡ ਕੇ ਕਿਵੇਂ ਉਹ ਇਸ ਆਜ਼ਾਦੀ ਦੀ ਡਗਰ ਦੇ ਉੱਤੇ ਆ ਤੁਰੇ ਨੇ, ਇਹ ਸੈਲੂਟ ਹੈ ਉਹਨਾਂ ਨੂੰ। ਔਰ ਮੈਂ ਸਮਝਦਾ ਵੀ ਸਾਡੇ ਲਈ ਉਹਨਾਂ ਤੋਂ ਹੀ ਸਬਕ ਲੈਣਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।